ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਉਦੋਂ ਜਦੋਂ ਅਮਰੀਕਾ 'ਚ 10 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 11 ਅਪ੍ਰੈਲ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੋਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਔਰ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਸੋ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਲੈ ਜੀ। ईरान अमरीका गलबात दुनिया ਦੀਆਂ ਨਜ਼ਰਾਂ ਪਾਕਿਸਤਾਨ ਵੱਲ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦੀ ਵੀ ਤਕਰੀਰ। ਤੁਹਾਡੇ ਕੋਲ ਕੀ ਜਾਣਕਾਰੀ ਇਹ ਜੀ ਕਿ ਉਧਰੋਂ ਈਰਾਨ ਔਰ ਇਧਰੋਂ ਅਮਰੀਕੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੇ ਇਸਲਾਮਾਬਾਦ ਪਹੁੰਚਣ ਦੀਆਂ ਖਬਰਾਂ ਜਿਹੜੀਆਂ ਉਹ ਆਪਣੇ ਪੂਰੇ ਜ਼ੋਰਾਂ ਤੇ ਨੇ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਪ੍ਰਵੀਨ ਪਾਕਿਸਤਾਨ ਨਾਲ ਔਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੱਲ ਹੈ। ਔਰ ਇਸਲਾਮਾਬਾਦ ਦੇ ਨਾਲ ਪਿੰਡੀ ਸ਼ਹਿਰ ਜਿਹੜਾ ਇਹਨੂੰ ਵੀ ਰੈੱਡ ਜ਼ੋਨ ਕਰਾਰ ਦੇ ਕੇ ਦੋਵਾਂ ਸ਼ਹਿਰਾਂ ਦੇ ਵਿੱਚ ਇੱਕ ਪਹਿਲਾਂ 2 ਦਿਨ ਹੁਣ ਇੱਕ ਛੁੱਟੀ ਹੋਰ ਦਾ ਐਲਾਨ ਕਰ ਦਿੱਤਾ ਗਿਆ। ਰੈੱਡ ਜ਼ੋਨ ਜਿਹੜਾ ਕਿ ਐਕਚੁਅਲ ਏਰੀਆ ਹੈ ਉੱਥੇ ਬਿਲਕੁਲ ਹਰ ਕਿਸਮ ਦੀ ਆਮ ਆਈਜਾਈ, ਗੈਰ ਜ਼ਰੂਰੀ ਆਈਜਾਈ, ਆਮ ਬੰਦੇ ਦੀ ਆਈਜਾਈ ਬੰਦ ਹੈ। ਫੋਰਸਿਸ ਨੇ ਕੰਟਰੋਲ ਸਾਂਭਿਆ ਹੋਇਆ ਹੈ ਉਹਦਾ। ਔਰ ਇਸ ਤੋਂ ਅੱਡ ਇਹ ਇਕੱਠ ਹੈ ਜਿਹੜਾ ਇਹਦੇ ਵਾਸਤੇ ਈਰਾਨ ਦੀਆਂ ਪਹਿਲਾਂ ਕੁਝ ਕਹਿ ਲਵੋ ਕਿ ਆਉਂਦੀਆਂ ਹੀ ਗੱਲਾਂ ਕਿ ਨਾ ਲਬਨਾਨ ਜੰਗ ਰੁਕੀ ਹੈ, ਨਾ ਸਾਡੇ ਫਰੀਜ਼ ਕੀਤੇ ਗਏ ਜਿੰਨੇ ਅਸਾਸੇ ਨੇ ਉਹ ਖੁੱਲੇ ਨੇ। ਇਹ 2 ਸ਼ਰਤਾਂ ਤੇ ਪੂਰੀਆਂ ਨਹੀਂ ਹੋਣ ਡਈਆਂ। ਕਹਿਣਾ ਉਹਨਾਂ ਦਾ ਇਹ ਸੀਗਾ ਕਿ ਜੀ ਇਹ 2 ਸ਼ਰਤਾਂ ਪੂਰੀਆਂ ਹੋਣਗੀਆਂ ਜਿਹੜੀਆਂ ਕਿ ਅਸੀਂ ਰੱਖੀਆਂ ਗੱਲਬਾਤ ਵਾਸਤੇ ਜ਼ਰੂਰੀ ਸ਼ਰਤਾਂ, ਉਹਨਾਂ ਚੋਂ ਨੇ ਇਹ 2 ਨਹੀਂ ਪੂਰੀਆਂ ਹੋ ਰਹੀਆਂ। ਬਟ ਜ਼ਿੰਮੇਦਾਰ ਜਿਹੜੇ ਉਹਨਾਂ ਦੇ ਵੀ ਪਾਕਿਸਤਾਨ ਆਪਣੀਆਂ ਅੱਜ ਦਾ ਦਿਨ ਪਾਕਿਸਤਾਨ ਵਾਸਤੇ ਬਹੁਤ ਖਾਸ ਦਿਨ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਟੀਵੀ ਔਰ ਰੇਡੀਓ ਦੇ ਉੱਤੇ ਤਕਰੀਰ ਕਰਦਿਆਂ ਆਖਿਆ ਕਿ ਜੀ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਆਰਜ਼ੀ ਜੰਗਬੰਦੀ ਹੋਈ 2 ਦਿਨਾਂ ਵਾਸਤੇ। ਇਹ ਬਿਆਨ ਹੈ ਉਦੋਂ ਆਇਆ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਖਿਆ ਕਿ ਇਹ ਵਰਲਡ ਦਾ, ਦੁਨੀਆ ਦਾ ਇੱਕ ਨਵਾਂ ਰੀਸੈਟ ਹੋਣ ਜਾ ਰਿਹਾ ਹੈ, ਜਿਹਦੇ 'ਚ ਉਹਨਾਂ ਨੇ ਆਖਿਆ ਹੈ ਕਿ ਆਉਂਦੇ 24 ਘੰਟੇ ਨੇ ਜਿਹੜੇ ਉਹਨਾਂ 'ਚ ਗੱਲਬਾਤ ਦਾ ਪਤਾ ਲੱਗ ਜਾਏਗਾ। ਜਿਹਦੇ 'ਚ ਉਹਨਾਂ ਦਾ ਲਗਾਤਾਰ ਕਹਿਣਾ ਹੈ ਕਿ ਜੇ ਈਰਾਨ ਵੱਲੋਂ ਨਾ ਇਹ ਮਾਮਲੇ ਚੜੇ ਤੇ ਬਹੁਤ ਤਾਬੜਤੋੜ ਕਿਸਮ ਦੇ ਹਮਲੇ ਕਰਾਂਗੇ। ਜਿਹੜੀ ਵੈਂਸ ਹੋਣੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਈਰਾਨ ਆ ਜਿਹੜਾ ਉਹ ਧੋਖਾ ਦੇਣ ਤੋਂ ਬਾਜ਼ ਰਵੇ, ਤੁਰਨ ਲੱਗਿਆ ਉਹਨਾਂ ਦੇ ਬਿਆਨ ਸਨ। ਇਹ ਸਾਰੀ ਕਸ਼ਮਕਸ਼ ਦੇ ਵਿੱਚ ਉਦੋਂ ਜਦੋਂ ਪਾਕਿਸਤਾਨੀ ਫਾਰਨ ਆਫਿਸ ਦੇ ਟੈਲੀਫੋਨਾਂ ਦੀਆਂ ਘੰਟੀਆਂ ਵੱਜਣ ਡੀਆਂ, ਮਤਲਬ ਦੁਨੀਆ ਭਰ ਤੋਂ, ਪੂਰੇ ਯੂਰਪ ਤੋਂ ਇਸ ਵੇਲੇ ਫੋਨ ਕਾਲਸ ਨੇ ਜਿਹੜੀਆਂ ਉਹ ਆ ਰਹੀਆਂ ਨੇ। ਉਧਰ ਯੂਰਪ ਦੇ ਕਹਿ ਲਵੋ ਕਿ 41 ਦੇ ਲਾਗੇ ਚ ਆ ਕੇ ਮੁਲਕ ਨੇ ਜਿਹੜੇ ਉਹ ਆਮਨਾਏ ਹਰਮਜ਼ ਯਾਨੀ ਉਹ ਨਾਕਾ ਜਿਹੜਾ ਸਮੁੰਦਰੀ ਲਾਇਆ ਹੈ ਈਰਾਨ ਨੇ, ਉਹਨੂੰ ਖਲਵਾਉਣ ਬਾਰੇ ਇਕੱਠੇ ਹੋ ਕੇ ਸਿਰ ਜੋੜ ਕੇ ਬੈਠੇ ਨੇ। ਇਹ ਹੁਣ ਬਹੁਤ ਮਾਮਲੇ ਨੇ ਜਿਹੜੇ ਇਹ ਕਹਿ ਲੋ ਕਿ ਆਸਾਂ ਉਮੀਦਾਂ ਨੇ ਇਸ ਕਰਕੇ ਵੱਡੇ ਨੇ। ਪਾਕਿਸਤਾਨ ਜਿਹੜਾ ਇਸ ਵੇਲੇ ਜਿਹਨੂੰ ਕਹਿੰਦੇ ਨੇ ਕਿ ਬੱਲੇ ਬੱਲੇ ਹੋਈ ਪਈ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਪਣੀ ਤਕਰੀਰ 'ਚ ਆਖਿਆ ਕਿ ਜੀ ਅਸੀਂ ਉਮੀਦ ਕਰਨੇ ਆ ਕਿ ਗੱਲਬਾਤ ਜਿਹੜੀ ਆਰਜ਼ੀ ਰੁਕੀ ਹੈ ਜਾਂ ਵਕਤੀ ਤੌਰ ਤੇ ਰੁਕੀ ਹੈ, ਇਹ ਪੱਕੀ ਜੰਗਬੰਦੀ ਸਾਬਤ ਹੋਏਗੀ। ਹੁਣ ਟੇਬਲ ਟਾਕ ਦੇ ਉੱਤੇ ਆਣਾ ਹੈ। ਈਰਾਨੀ ਸ਼ਰਤਾਂ ਵੀ ਦੁਨੀਆ ਦੇ ਸਾਹਮਣੇ ਨੇ ਜਿਨ੍ਹਾਂ 'ਚ ਸਾਫ਼ ਲੱਗਣ ਡਿਆ ਅਮਰੀਕਾ ਨੇ ਕੁਝ ਸ਼ਰਤਾਂ ਨਹੀਂ ਮੰਨਣੀਆਂ। ਅਮਰੀਕਾ ਦੀਆਂ ਵੀ ਸ਼ਰਤਾਂ ਸਾਹਮਣੇ ਨੇ ਜਿਹਦੇ ਤੇ ਈਰਾਨ ਪਹਿਲਾਂ ਹੀ ਜਵਾਬ ਦੇ ਚੁੱਕਿਆ ਕਿ ਇਹ ਮੈਨੂੰ ਕਾਬਲੇ ਕਬੂਲ ਨਹੀਂ। ਪਰ ਟੇਬਲ ਟਾਕ ਦਾ ਇਹ ਮਤਲਬ ਹੁੰਦਾ ਕਿ ਕੁਝ ਤੁਸੀਂ ਛੱਡੋ, ਕੁਝ ਅਸੀਂ ਛੱਡਨੇ ਆ, ਕੁਝ ਤੁਹਾਡੀਆਂ ਮੰਨਨੇ, ਕੁਝ ਸਾਡੀਆਂ ਮੰਨ ਕੇ ਤੁਰੋ। ਇਹ ਮਾਮਲੇ ਨੇ ਜਿਹੜੇ ਇਹ ਹੁਣ ਅੱਗੇ ਤੁਰਨਗੇ। ਈਰਾਨ ਬਜ਼ਿੱਦ ਇਸ ਗੱਲ ਦੇ ਉੱਤੇ ਕਿ ਲਬਨਾਨ ਆ ਜਿਹੜਾ ਉਹ ਗੱਲਬਾਤ ਦਾ ਹਿੱਸਾ ਹੈ, ਕਿਉਂਕਿ ਲਬਨਾਨ ਦੀ ਔਰ ਈਰਾਨ ਦੀ ਆਪਸੀ ਸਮੁੰਦਰੀ ਹੱਦ ਹੈ ਜਿਹੜੀ ਉਹ ਇੱਕ ਆ, ਗਵਾਂਢ ਮਤਾ ਹੈ, ਬਾਰਡਰ ਨਾਲ ਰਲਦੇ ਨੇ। ਈਰਾਨੀ ਹਾਮੀ ਨੇ ਜਿਹੜੇ ਉਹ ਉਧਰ ਹੈ ਨੇ। ਅਮਰੀਕਾ ਉਹਨਾਂ ਨੂੰ ਪ੍ਰੌਕਸੀਜ਼ ਦਾ ਨਾਂ ਦਿੰਦਾ ਹੈ। ਇਸਰਾਈਲ ਹੈ ਜਿਹੜਾ ਉਹ ਲਗਾਤਾਰ ਹਮਲੇ ਕਰ ਰਿਹਾ ਹੈ। ਈਰਾਨ ਹੁਣ ਖੁੱਲ ਡੁੱਲ ਕੇ ਸਾਹਮਣੇ ਆ ਗਿਆ ਔਰ ਕਹਿਣ ਡਿਆ ਕਿ ਜੀ ਉਹ ਗੱਲਬਾਤ ਦਾ ਹਿੱਸਾ ਹੋਣਗੇ। ਉਦੋਂ ਜਦੋਂ ਕੱਲ ਅਸੀਂ ਦੱਸਿਆ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਲਬਨਾਨੀ ਪ੍ਰਾਈਮ ਮਿਨਿਸਟਰ ਦਾ ਅਚਾਨਕ ਦਾ ਫੋਨ ਹੈ ਜਿਹੜਾ ਉਹ ਵੀ ਆਣ ਡਿਆ ਆ। ਹੁਣ ਗੱਲਬਾਤ ਟੇਬਲ ਦੇ ਉੱਤੇ ਹੋਏਗੀ ਔਰ ਆਉਣ ਵਾਲੇ 24 ਘੰਟੇ ਬੜੇ ਖਾਸ ਨੇ। ਕਿਹੜੀ ਗੱਲ ਸਿਰੇ ਲੱਗੀ, ਕਿਹੜੀ ਨਹੀਂ ਲੱਗੀ, ਕਿੱਥੇ ਅੜੀ ਪਈ, ਕਿਤੇ ਤੇ ਇੱਕ ਦੂਜੇ ਨੂੰ ਦੋਵੇਂ ਮੁਲਕ ਨੇ ਜਿਹੜੇ ਉਹ ਅੱਖਾਂ ਵਿਖਾਣ ਡੇ ਨੇ। ਰਾਕਸ਼ੀ ਹੋਣੇ ਔਰ ਲਿਬਿਆਫ ਹੋਣੇ ਨੇ ਜਿਹੜੇ ਇਹ ਈਰਾਨ ਵੱਲੋਂ ਔਰ ਅਮਰੀਕਾ ਵੱਲੋਂ 3 ਆਲਾ ਜ਼ਿੰਮੇਦਾਰ ਜਿਨ੍ਹਾਂ 'ਚ ਆਖਿਆ ਜਾ ਰਿਹਾ ਕਿ ਟਰੰਪ ਉਹਨਾਂ ਦੇ ਜਵਾਈ ਨੇ ਜਿਹੜੇ ਉਹ ਵੀ ਹਿੱਸਾ ਨੇ ਪਾਕਿਸਤਾਨ ਪਹੁੰਚੇ। ਔਰ ਇਸ ਤੋਂ ਬਾਅਦ ਹੁਣ ਗੱਲਬਾਤ ਹੈ ਜਿਹੜੀ ਉਹਦੀ ਸ਼ੁਰੂਆਤ ਔਰ ਨਤੀਜੇ ਨੇ ਜਿਹੜੇ ਉਦਾਂ ਜਿੱਦਾਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਹੁੰਦੀ ਨਾ, ਗੱਲਬਾਤ ਤੁਰੀ, ਕੀ ਹੋਈ ਕੀ ਨਹੀਂ ਹੋਈ, ਕਿੱਥੇ
ਗੱਲਬਾਤ ਹੈ ਜਿਹੜੀ ਸਿਰੇ ਲੱਗਣ ਦੀ ਕਿਤੇ ਨਹੀਂ ਲੱਗਣ ਦੀ। ਨਹੀਂ ਲੱਗਣ ਇਹ ਹੁਣ ਆਉਣ ਵਾਲਾ ਜਿਹੜਾ ਵਕਤ ਆ ਉਹ ਇਹ ਖਬਰਾਂ ਦਾ ਹੈ। ਪਾਕਿਸਤਾਨ ਨੇ ਇਸ ਸਾਰੀ ਮੀਟਿੰਗ ਨੂੰ, ਇਸ ਗੱਲਬਾਤ ਨੂੰ ਕਵਰ ਕਰਨ ਲਈ ਪਾਕਿਸਤਾਨ ਪਹੁੰਚਣ ਵਾਲੇ ਪੱਤਰਕਾਰ, ਪਾਕਿਸਤਾਨ ਪਹੁੰਚਣ ਵਾਲੇ ਜਿੰਨੇ ਵੀ ਹੋਰ ਲੋਕ ਨੇ ਉਹਨਾਂ ਨੂੰ ਵੀਜ਼ਾ ਔਨ ਅਰਾਈਵਲ ਦਿੱਤਾ ਹੈ। ਇਸਲਾਮਾਬਾਦ 에ਅਰਪੋਰਟ ਦੇ ਉੱਤੇ ਕੰਮ ਕਰਨ ਵਾਲੇ ਜਿੰਨਾ ਅਮਲਾ ਹੈ ਉਹਨਾਂ ਸਾਰਿਆਂ ਨੂੰ ਕਿਹਾ ਕਿ ਜਿਹੜੇ ਆਂਡੇ ਨੇ, ਪੱਤਰਕਾਰ ਆਉਂਦੇ ਨੇ, ਬਾਕੀ ਸਾਰੇ ਆਉਂਦੇ ਨੇ, ਇਹਨਾਂ ਨੂੰ ਇਦਾਂ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਜਿਹੜੀ ਦੇ ਦਿੱਤੀ ਜਾਏ ਔਰ ਇਹਨਾਂ ਦੀ ਚੈਕਿੰਗ ਔਰ ਬਾਕੀ ਮਾਮਲਿਆਂ 'ਚ ਵੀ ਸਹੂਲਤ ਦਿੱਤੀ ਜਾਏ। ਜਦ ਕਿ ਲੋਕਲ ਪਾਕਿਸਤਾਨੀ ਪੱਤਰਕਾਰ ਨੇ ਜਿਹੜੇ ਉਹਨਾਂ ਨੂੰ ਰੈੱਡ ਜ਼ੋਨ ਦੇ ਲਾਗੇ ਨਹੀਂ ਜਾਣ ਦਿੱਤਾ ਜਾ ਰਿਹਾ, ਉਹ ਕੰਟੇਨਰਾਂ ਦੇ ਸਾਹਮਣੇ ਖਲੋ ਕੇ ਕਵਰੇਜ ਕਰਨ ਦੇ ਨੇ ਜੀ। ਪਾਕਿਸਤਾਨ ਨੇਵੀ ਨੇ ਇੱਕ ਰੈਸਕਿਊ ਕਾਰਵਾਈ ਦੇ ਵਿੱਚ ਸੜਦੇ ਬਹਿਰੀ ਬੇੜੇ ਚੋਂ 18 ਗੈਰ ਮੁਲਕੀਆਂ ਨੂੰ ਬਚਾ ਲਿਆ ਹੈ। ਕੀ ਜਾਣਕਾਰੀ ਹੈ ਮਸੂਦ? ਇਸ ਜੀ ਬਹਿਰੀ ਜਹਾਜ਼ ਦੇ ਵਿੱਚ ਜਾਂ ਇਸ ਬਹਿਰੀ ਬੇੜੇ ਦੇ ਅੰਦਰ ਅੱਗ ਲੱਗ ਗਈ ਔਰ ਇਹਨਾਂ ਵੱਲੋਂ ਇੱਕ ਕਹਿ ਲਵੋ ਕਿ ਐਮਰਜੈਂਸੀ ਜਿਹੜਾ ਮੈਸੇਜ ਹੁੰਦਾ ਆ ਉਹ ਛੱਡਿਆ ਗਿਆ। ਗੋਲਡ ਆਈਟਮ ਇਹਦਾ ਨਾਂ ਹੈ ਔਰ ਇਹਦੇ ਵਿੱਚ ਪ੍ਰਵੀਨ ਨੇ ਚਾਈਨਾ, ਬੰਗਲਾਦੇਸ਼, ਮਿਆਂਮਾਰ, ਵੀਅਤਨਾਮ ਔਰ ਇੰਡੋਨੇਸ਼ੀਆ ਦੇ ਸ਼ਹਿਰੀ ਸਨ। ਜਦੋਂ ਪਾਕਿਸਤਾਨ ਨੇਵੀ ਉੱਥੇ ਤੱਕ ਅਪੜੀਏ ਉਦੋਂ ਤੱਕ ਜਹਾਜ਼ ਨੂੰ ਅੱਗ ਲੱਗ ਚੁੱਕੀ ਸੀਗੀ। ਇਹਨਾਂ 'ਚ ਕੁਝ ਨੇ ਛਾਲਾਂ ਮਾਰਤੀਆਂ, ਰੈਸਕਿਊ ਆਪਰੇਸ਼ਨ 'ਚ ਇਹਨਾਂ ਨੂੰ ਬਚਾਇਆ, ਕੁਝ ਸੜ ਚੁੱਕੇ ਸਨ ਉਹਨਾਂ ਨੂੰ ਬਚਾਇਆ। ਇਸ ਵੇਲੇ ਇਹਨਾਂ ਸਾਰੇ ਗੈਰ ਮੁਲਕੀਆਂ ਨੂੰ ਕਰਾਚੀ ਅਪੜਾ ਦਿੱਤਾ ਗਿਆ। ਕੁਝ ਤਾਂ ਹਸਪਤਾਲ 'ਚ ਇਲਾਜ ਦਵਾ ਦਾਰੂ ਚੱਲ ਰਿਹਾ ਹੈ, ਕੁਝ ਨੇ ਜਿਹੜੇ ਉਹ ਮਾੜੇ ਜਿਹੇ ਫੱਟੜ ਸਨ, ਗੋਤੇ ਗਾਤੇ ਆਣ ਨਾਲ ਬੇਹੋਸ਼ ਹੋਏ। ਹੁਣ ਇਹਨਾਂ ਸਾਰਿਆਂ ਦੇ ਉੱਥੋਂ ਪਾਕਿਸਤਾਨ ਤੋਂ ਇਹਨਾਂ ਦੇ ਮੁਲਕਾਂ ਨੂੰ ਜਾਣ ਦੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਾਂ ਉਹਦਾ ਬੰਦੋਬਸਤ ਜਿਹੜਾ ਉਹ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੀਆਂ ਜਿਹੜੀਆਂ ਸਮੁੰਦਰੀ ਜਾਂ ਸਾਹਲੀ ਹੱਦਾਂ ਨੇ ਉਹਨਾਂ ਤੋਂ 370 ਮੀਲ ਦੂਰ ਇਹ ਮਾਮਲਾ ਜਿਹੜਾ ਇਹ ਵਾਪਰਿਆ ਔਰ ਇਹ ਹੈ ਕਿ ਇਹ ਕੋਈ ਹਲਾਕਤ ਹੈ ਜਿਹੜੀ ਉਹ ਨਹੀਂ ਹੋਈ। ਇੱਕ ਵਾਰ ਵਾਵਾ ਮਾਮਲਾ ਜਿਹੜਾ ਉਹ ਭਖਿਆ ਜਦੋਂ ਇਹ ਵੀਡੀਓਜ਼ ਨੇ ਜਿਹੜੀਆਂ ਉਹ ਪਾਕਿਸਤਾਨੀ ਮੀਡੀਆ ਦੇ ਉੱਤੇ ਆਈਆਂ ਕਿ ਕਿੰਨੀ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਹੈ, ਬਟ ਰੈਸਕਿਊ ਆਪਰੇਸ਼ਨ ਨੇ ਜਿਹੜਾ ਉਹ ਪਾਕਿਸਤਾਨ ਨੇਵੀ ਨੇ ਕੀਤਾ ਔਰ ਸਕਸੈਸਫੁਲੀ ਕੀਤਾ ਜੀ। ਵਿਸਾਖੀ ਆ ਗਈ, ਭਾਰਤ ਤੋਂ ਨਾਨਕ ਨਾਮਲੇਵਾ ਪਾਕਿਸਤਾਨ ਪਹੁੰਚ ਗਏ ਨੇ। ਕਿੰਨੇ ਵੀਜ਼ੇ ਪਾਕਿਸਤਾਨ ਨੇ ਅਨਾਉਂਸ ਕੀਤੇ ਸਨ, ਕਿੰਨਿਆਂ ਦੇ ਲੱਗੇ ਨੇ ਤੇ ਕਿੰਨਿਆਂ ਨੂੰ ਲੱਭੇ? ਪ੍ਰਵੀਨ, ਪਾਕਿਸਤਾਨ ਹਰ ਸਾਲ ਵਿਸਾਖੀ ਮੌਕੇ ਇਹ ਜਿਹੜਾ ਇਕੱਠ ਹੁੰਦਾ ਉਹਦਾ ਤੇ ਸਾਰੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਵਿੱਚ ਮੈਂ ਕਹਿਣ ਡਿਆ ਕਿ ਨਾਨਕ ਨਾਮਲੇਵਾ ਨੇ ਜਿਹੜੇ ਉਹਨਾਂ ਦੀ ਚਹਿਲ ਪਹਿਲ ਲੱਗ ਜਾਂਦੀ ਹੈ। ਪਾਕਿਸਤਾਨ ਵੱਲੋਂ ਇਸ ਸਾਲ ਜੀ 5000 ਵੀਜ਼ੇ ਅਨਾਉਂਸ ਕੀਤੇ ਗਏ। 2800 ਤੋਂ ਵੱਧ ਵੀਜ਼ੇ ਨੇ ਜਿਹੜੇ ਉਹ ਲੱਗੇ, ਜਦਕਿ ਪਾਕਿਸਤਾਨ ਸਿਰਫ 1588 ਯਾਤਰੀ ਨੇ ਜਿਹੜੇ ਉਹ ਹੀ ਪਹੁੰਚ ਚੁੱਕੇ। ਸੁਣਿਆ ਕਿ ਐਰਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਵਾਲੇ ਪਾਸੇ ਵੀ ਸਖਤੀ ਕੀਤੀ ਸੀਗੀ। ਨਨਕਾਣਾ ਸਾਹਿਬ ਸਾਰੇ ਯਾਤਰੀ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ, ਜਿੱਥੇ ਜ਼ਿਲ੍ਹੇ ਇੰਤਜ਼ਾਮੀਆ ਔਰ ਸਰਕਾਰੀ ਅਫਸਰ ਨੇ ਜਿਹੜੇ ਉਹਨਾਂ ਨੇ ਜੋ ਸਵਾਗਤ ਕੀਤਾ ਜਾਂਦਾ ਹੈ ਉਹ ਕੀਤਾ ਹੈ ਔਰ 8000 ਦੇ ਲਾਗੇ ਚਾਗੇ ਗਿਣਤੀ ਹੈ ਜਿਹੜੀ ਉਹ ਸਰਕਾਰੀ ਪੱਧਰ ਤੇ ਦੱਸੀ ਜਾ ਰਹੀ ਹੈ। ਅਮਰੀਕਾ, ਕੈਨੇਡਾ, ਬਾਕੀ ਮੁਲਕਾਂ ਚੋਂ ਵੀ ਜੋ ਜੰਗ ਲੱਗੀ ਜਿਹਨੂੰ ਫਲੈਟ ਲੱਭੀ ਜਿਹੜਾ ਪਹੁੰਚ ਸਕਿਆ, ਉਹ ਜਿਹੜੀ 60000 70000 ਦੱਸੀ ਸੀਗੀ ਉਹ ਐਰਕੀ ਸਿਰਫ 8000 ਦੇ ਲਾਗੇ ਚਾਗੇ ਜਿਹੜੀ ਉਹ ਦੱਸੀ ਜਾ ਰਹੀ ਹੈ। 13 ਤਰੀਕ ਨੂੰ ਜਿਹੜਾ ਆ ਉਹ ਭੋਗ ਪਏਗਾ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ, ਪੰਜਾ ਸਾਹਿਬ ਹਸਨ ਅਬਦਾਲ ਅਟਕ ਦੀ ਇਹ ਤਹਿਸੀਲ ਹੈ, ਉੱਥੇ ਉਹ ਇਹ ਜਿਹਨੂੰ ਕਹਿੰਦੇ ਗੁਰਪੁਰਬ ਦਾ ਜਿਹੜਾ ਮੇਨ ਇਕੱਠ ਆ ਉਹ ਹੁੰਦਾ ਨਨਕਾਣਾ ਸਾਹਿਬ ਔਰ ਵਿਸਾਖੀ ਦਾ ਜਿਹੜਾ ਇਹਦਾ ਮਰਕਜ਼ ਆ ਜਿਹੜਾ ਉਹ ਗੁਰਦੁਆਰਾ ਪੰਜਾ ਸਾਹਿਬ ਹੁੰਦਾ ਆ। ਇਸ ਤੋਂ ਅੱਡ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਬਾਬੇ ਦੀ ਪੀਰ ਸਿਆਲਕੋਟ, ਗੁਰਦੁਆਰਾ ਏਮਨਾਬਾਦ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ, ਇਹ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਮਤਲਬ ਸਾਰੇ ਗੁਰੂ ਘਰ ਨੇ ਜਿਹੜੇ ਇਹ ਦੱਸਣ ਦੇਣਾ ਚਾਹੀਏ ਹੋਣਗੇ। ਭਾਰਤੀ ਸਰਕਾਰ ਵੱਲੋਂ ਐਰਕੀਵੀ ਬਾਰਡਰ ਸਿਰਫ ਖੋਲਿਆ ਗਿਆ ਹੈ ਇਹਨਾਂ ਸਿੱਖ ਯਾਤਰੀਆਂ ਦੀ ਟ੍ਰੇਨ ਪਾਕਿਸਤਾਨ ਆਉਣ ਵਾਸਤੇ ਔਰ ਉਸ ਤੋਂ ਬਾਅਦ 10 ਦਿਨਾਂ ਬਾਅਦ ਖੋਲਿਆ ਜਾਏਗਾ ਉਦੋਂ ਜਦੋਂ ਇਹਨਾਂ ਨੇ ਵਾਪਸ ਹੋਣਾ ਹੈ। ਦੁਨੀਆ ਭਰ ਤੋਂ ਕਿਸੇ ਕੋਲ ਵੀ ਪਾਕਿਸਤਾਨ ਦਾ ਵੀਜ਼ਾ ਹੈ ਸੀਗਾ, ਇਸ ਬਾਰਡਰ ਥਾਣੀ ਭਾਰਤ ਨੇ ਇਜਾਜ਼ਤ ਨਹੀਂ ਦਿੱਤੀ ਕਿ ਉਹ ਵੀ ਕ੍ਰਾਸ ਕਰ ਸਕਣ। ਜਿਹੜੇ ਸਿਰਫ ਭਾਰਤੀ ਸ਼ਹਿਰੀ ਸਨ ਉਹਨਾਂ ਨੂੰ ਹਵਾਲੇ ਕੀਤਾ ਗਿਆ ਪਾਕਿਸਤਾਨੀ ਜ਼ਿੰਮੇਦਾਰਾਂ ਦੇ ਔਰ ਉਹਨਾਂ ਦੀ ਗਿਣਤੀ ਪੂਰੀ ਕਰਕੇ ਹੁਣ ਇਹਨਾਂ ਨੇ ਵਾਪਸ ਲੈ ਲੈਣਾ ਆ। ਦੁਨੀਆ ਭਰ ਤੋਂ ਕਿਸੇ ਦੇ ਕੋਲ ਵੀ ਵੀਜ਼ਾ ਹੈ ਤੇ ਉਹ ਕਿਸੇ ਹੋਰ ਰਾਹ ਥਾਣੀ ਜਾਏਗਾ, ਪਹਿਲਾਂ ਦੁਬਈ ਜਾ ਕੇ ਪਾਕਿਸਤਾਨ ਜਾਏ, ਡਾਇਰੈਕਟ ਤੋਂ ਪਾਕਿਸਤਾਨ ਜਾਏ, ਭਾਰਤ ਵਾਲੇ ਪਾਸਿਓਂ ਬਾਰਡਰ ਆ ਜਿਹੜਾ ਉਹ ਕ੍ਰਾਸ ਨਹੀਂ ਕਰਨ ਦਿੱਤਾ ਗਿਆ ਜੀ। ਆਪਣੀ ਘਰਵਾਲੀ ਤੇ ਗੈਰ ਇਖਲਾਕੀ ਇਲਜ਼ਾਮ ਲਾਵਣ, ਤੋਹਮਤਾਂ ਲਾਵਣ ਤੇ ਜੰਮਣ ਵਾਲੀ ਬੱਚੀ ਨੂੰ ਆਪਣੀ ਨਾ ਆਖਣ ਵਾਲੇ ਇੱਕ ਪਿਓ ਨੂੰ ਅਦਾਲਤ ਨੇ ਝੂਠਾ ਕਰਾਰ ਦੇ ਦਿੱਤਾ ਤੇ ਸਜ਼ਾ ਵੀ ਸੁਣਾ ਦਿੱਤੀ ਤੇ ਉਹ ਅਦਾਲਤ ਤੋਂ ਹੀ ਫਰਾਰ ਹੋ ਗਿਆ। ਇਹ ਮਾਮਲਾ ਬਹੁਤ ਚਰਚੇ 'ਚ ਆ, ਕੀ ਗੱਲਬਾਤ ਹੈ? ਓਕਾੜੇ ਸ਼ਹਿਰ 'ਚ ਇਹ ਸਭ ਕੁਝ ਵਾਪਰਿਆ ਜੀ ਔਰ ਓਕਾੜੇ ਸ਼ਹਿਰ ਦੇ ਵਿੱਚ ਇੱਕ ਇਹ ਬੰਦਾ ਸੀਗਾ ਜਿਹੜਾ ਆਪਣੀ ਘਰਵਾਲੀ ਦੇ ਉੱਤੇ ਇਲਜ਼ਾਮ ਲਾਉਂਦਾ ਸੀਗਾ, ਤੇਰੇ ਫਲਾਣੇ ਨੇ ਨਾਲ ਚੱਕਰ ਨੇ, ਜੋ ਵੀ ਮਾਮਲੇ ਇਹੋ ਜਿਹੇ ਗੈਰ ਇਖਲਾਕੀ ਹੈ, ਜਿਹੜੀ ਕੁੜੀ ਹੈ ਇਹ ਮੇਰੀ ਨਹੀਂ ਹੈ, ਇਹ ਇਸ ਤਰ੍ਹਾਂ ਹੈ। ਇਹ ਮਾਮਲੇ ਦੋਹਾਂ ਦੇ ਖੁਲਾ ਤੇ ਆ ਕੇ ਛੜਨ ਛੜਈਏ ਤੱਕ ਕੱਪੜ ਗਏ। ਬੀਬੀ ਨੇ ਆਖਿਆ ਕਿ ਇਹ ਜਿੰਨੇ ਇਲਜ਼ਾਮ ਸਨ ਝੂਠੇ ਸਨ। ਉਹਨੇ ਇਸ ਬਾਰੇ ਮੁਹੰਮਦ ਬੂਟਾ ਇਸ ਬੰਦੇ ਦਾ ਨਾਂ ਆ, ਉਹਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਮੁਕਾਮੀ ਮੈਜਿਸਟ੍ਰੇਟ ਨੂੰ। ਉਹਨੇ ਜੀ ਮੁੱਢਲੀ ਕਾਰਵਾਈ ਦੇ ਵਿੱਚ ਖਾਰਜ ਕਰਤੀ ਕਿ ਐਵੇਂ ਘਰੇਲੂ ਲੜਾਈ ਜਾਈਏ ਇਹਨੇ। ਬੀਬੀ ਨਹੀਂ ਰੁਕੀ, ਉਹ ਇਸੇ ਸ਼ੈ ਨੂੰ ਲੈ ਕੇ ਫੈਡਰਲ ਸ਼ਰੀਅਤ ਕੋਰਟ 'ਚ ਚਲੀ ਗਈ। ਫੈਡਰਲ ਸ਼ਰੀਅਤ ਕੋਰਟ ਦੇ ਜਿਹੜੇ ਪ੍ਰਧਾਨ ਨੇ
ਇਸ ਵੇਲੇ ਚੀਫ ਜਸਟਿਸ ਨੇ ਇਕਬਾਲ ਹਮੀਦੁਰ ਰਹਿਮਾਨ ਜਿਹੜੀ ਇਸਲਾਮਾਬਾਦ ਹਾਈ ਕੋਰਟ ਦੇ ਵੀ ਚੀਫ ਜਸਟਿਸ ਰਹੇ ਨੇ, ਉਹਨਾਂ ਦੀ ਅਗਵਾਈ 'ਚ 4 ਜੱਜਾਂ ਦਾ ਬੈਂਚ ਆ ਜਿਹੜਾ, ਜਿਹਦੀ ਪ੍ਰਧਾਨਗੀ ਉਹ ਕਰ ਰਹੇ ਸਨ, 4 ਜੂਨ 2024 ਨੂੰ ਇਸ ਮੈਜਿਸਟ੍ਰੇਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਔਰ ਆਖਿਆ ਕਿ ਕਾਬਿਲ ਸਮਾਤ ਇਹਨੂੰ ਵੇਖੋ। ਇਸਲਾਮਿਕ ਲਾਅ ਦੇ ਤਹਿਤ ਵੇਖਿਆ ਗਿਆ, ਬੰਦੇ ਨੂੰ ਵਾਰਨਿੰਗ ਦਿੱਤੀ ਗਈ, ਸੱਦਿਆ ਗਿਆ, ਉਹ ਪੇਸ਼ ਹੋਇਆ, ਉਹ ਆਪਣੇ ਇਲਜ਼ਾਮ ਸਾਬਤ ਨਾ ਕਰ ਸਕਿਆ। ਇਸਲਾਮਿਕ ਲਾਅ ਦੇ ਤਹਿਤ ਅਗਰ ਕਿਸੇ ਦੇ ਉੱਤੇ ਤੁਸੀਂ ਇਹੋ ਜਿਹਾ ਕੋਈ ਇਲਜ਼ਾਮ ਲਾਉਂਦੇ ਜੇ ਤੇ ਉਹਦੇ ਵਾਸਤੇ 4 ਗਵਾਹ ਵੀ ਪੇਸ਼ ਕਰਨੇ ਪੈਂਦੇ, ਉਹ 4 ਗਵਾਹ ਵੀ ਪੇਸ਼ ਨਾ ਕਰ ਸਕਿਆ। ਮੈਡੀਕਲ ਰਿਪੋਰਟ ਵੀ ਉਹਦੀ ਬੱਚੀ ਦੀ ਆ ਗਈ, ਉਹਦੇ ਚ DNA ਨੇ ਸਾਬਤ ਕਰ ਦਿੱਤਾ ਕਿ ਨਹੀਂ ਜੀ ਇਹ ਬੱਚੀ ਹੈ ਜਿਹੜੀ ਇਹਦੀ। ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉਹ ਪੇਸ਼ੀਆਂ ਤੋਂ ਭੱਜਿਆ ਫਿਰੇ, ਉਹਦੇ ਖਿਲਾਫ ਹੁਕਮ ਦੇ ਦਿੱਤਾ ਗਿਆ ਕਿ ਇਹਨੂੰ 80 ਕੋੜੇ ਮਾਰੇ ਜਾਣ। ਇਹ ਮੁਕਦਮਾ ਜਿਹੜਾ ਹੈ ਐਡੀਸ਼ਨਲ ਸੈਸ਼ਨ ਜੱਜ ਨੂੰ ਭੇਜਤਾ। ਐਡੀਸ਼ਨਲ ਸੈਸ਼ਨ ਜੱਜ ਰਾਣਾ ਖਲੀਲ ਅਹਿਮਦ ਖਾਨ ਆ, ਉਹਦੀ ਅਦਾਲਤ 'ਚ ਕਾਰਵਾਈ ਹੋਈ ਕਿ ਹਾਂ ਵੀ ਤੈਨੂੰ ਮੌਕਾ ਦਿੱਤਾ ਜਾ ਰਿਹਾ, ਵਫਾਕੀ ਸ਼ਰਈ ਅਦਾਲਤ ਵੱਲੋਂ ਤੇਰੇ ਲਈ ਇਹ ਹੁਕਮ ਆਇਆ ਆ। ਬੰਦਾ ਜਿਹੜਾ ਉਹ ਉੱਥੇ ਵੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਉਸ ਤੋਂ ਬਾਅਦ ਜਦੋਂ ਉਹਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਤੇ ਉਹ ਅਦਾਲਤੀ ਹਾਥੇ 'ਚੋਂ ਫਰਾਰ ਹੋ ਗਿਆ, ਨੱਸ ਗਿਆ ਆ। ਇਸ ਵੇਲੇ ਹੁਣ ਅਦਾਲਤ ਆ ਜਿਹੜੀ ਉਹ ਵੀਡੀਓ ਸ਼ੀਡੀਓ ਆਉਣ ਡਈ ਸੋਸ਼ਲ ਮੀਡੀਆ ਤੇ, ਤਾਂ ਚਰਚੇ ਨੇ। ਇਹ ਇਸ ਬੀਬੀ ਦੀ ਜਿੱਤ ਹੋਈ ਹੈ। ਸਾਡੇ ਸਮਾਜ ਦੇ ਅੰਦਰ, ਲਹਿੰਦੇ ਪੰਜਾਬ ਦੇ ਅੰਦਰ ਜਾਂ ਪਾਕਿਸਤਾਨ ਦੇ ਅੰਦਰ ਬੀਬੀਆਂ ਤੋਂ ਜਦੋਂ ਛੁਟਕਾਰਾ ਲੈਣਾ ਹੁੰਦਾ ਹੈ ਨਾ, ਤੇ ਉਹਨਾਂ ਦੇ ਉੱਤੇ ਗੈਰ ਇਖਲਾਕੀ ਇਲਜ਼ਾਮ ਲਾ ਕੇ ਛੁਟਕਾਰਾ ਲੈਣਾ ਇਹ ਸਭ ਤੋਂ ਆਸਾਨ ਹੁੰਦਾ। ਮਾਫੀ ਦੇ ਨਾਲ ਬੀਬੀਆਂ ਵੀ ਖੁੱਲਾ ਲੈਣ ਲਈ ਇਹੋ ਹੀ ਕੰਮ ਕਰਦੀਆਂ ਨੇ, ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ। ਪਰ ਇਸ ਮੁਕਦਮੇ ਦੇ ਬਾਬਤ ਇਹ ਹੈ ਕਿ ਬੀਬੀ ਪੂਰੀ ਆਪਣੀ, ਉਹਨੇ ਮੁਕਦਮੇ ਜਿਹੜੇ ਨੇ ਇਹ ਲੜ ਕੇ ਉਸ ਤੋਂ ਬਾਅਦ ਜਜ਼ਾ ਸਜ਼ਾ ਹੋਈ, ਬੰਦਾ ਫਰਾਰ ਹੋ ਗਿਆ। DPO ਓਕਾੜਾ ਨੂੰ ਹੁਕਮ ਦਿੱਤਾ ਗਿਆ ਕਿ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਇਹ ਨੋਟਿਸ ਆ ਜਿਹੜਾ ਇਹ ਜੇਲ੍ਹ ਇੰਤਜ਼ਾਮੀਆ ਓਕਾੜਾ ਨੂੰ ਵੀ ਭੇਜ ਦਿੱਤਾ ਕਿ ਇੱਥੇ ਸਜ਼ਾ ਦੇਣ ਦਾ ਬੰਦੋਬਸਤ ਕੀਤਾ ਜਾਏ। ਉਸ ਤੋਂ ਬਾਅਦ ਮੈਡੀਕਲ ਅਫਸਰ ਨੇ ਜਿਹੜੇ, ਉਹਨਾਂ ਦੀ ਵੀ ਸਰਕਾਰੀ ਡਿਊਟੀ ਲਾ ਦਿੱਤੀ ਗਈ ਹੈ ਕਿ ਬੰਦਾ ਗ੍ਰਿਫਤਾਰ ਕਰਕੇ ਜੇਲ੍ਹ ਪੜਾਓ, ਉਹ ਇਹਦਾ ਸਰਕਾਰੀ ਜਾਂਚ ਕਰਨ ਕਿ ਇਹਨੂੰ ਇੱਕੋ ਵਾਰੀ 80 ਕੋੜੇ ਮਾਰੇ ਤੇ ਕਿਤੇ ਮਰ ਤੇ ਨਹੀਂ ਜਾਏਗਾ, ਜਾਂ ਇਹਨੂੰ ਵਕਫੇ 'ਚ ਥੋੜੇ ਥੋੜੇ ਮਾਰਨੇ ਨੇ। ਹੁਣ ਇਹ ਹੈ ਕਿ ਮਾਰਸ਼ਲ ਲਾ ਦੌਰ 'ਚ, ਜਨਰਲ ਜ਼ਿਆ ਦੇ ਦੌਰ 'ਚ 1980 ਦੇ ਇਰਦ ਗਿਰਦ ਜਦੋਂ ਇਹ ਕਾਨੂੰਨ ਬਣਿਆ ਸੀ ਨਾ, ਉਸ ਤੋਂ ਬਾਅਦ ਪਾਕਿਸਤਾਨ 'ਚ ਇਹਦੇ ਉੱਤੇ ਅਮਲ ਬਹੁਤ ਘੱਟ ਹੋਇਆ। ਇਹ ਜੇ ਅਮਲ ਹੋ ਜਾਂਦਾ ਆ, ਇਹ ਇੱਕ ਨਵੀਂ ਸ਼ੁਰੂਆਤ ਹੋਣੀ ਆ। ਇਸ ਕਰਕੇ ਜਿਹਨੂੰ ਕਹਿੰਦੇ ਕਿ ਇਹ ਕੇਸ ਜਾਂ ਇਹ ਗੱਲ ਚਰਚੇ 'ਚ ਹੈ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਦੇ ਉੱਤੇ ਵੀ ਹਫਤੇ 'ਚ 5 ਦਿਨ ਸੁਣਦੇ ਜੇ। ਪਾਕਿਸਤਾਨ ਦੇ ਨਾਲ ਇਹ ਖਬਰਾਂ ਦਾ ਬੁਲੇਟਿਨ ਹੈ ਜਿਹੜਾ, ਇਹ ਲੈ ਕੇ ਮੈਂ ਮਸੂਦ ਮਲੀ ਔਰ ਪ੍ਰਵੀਨ ਮਸੂਦ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਸਾਡਾ ਇਹਨਾਂ ਸਾਰੇ ਡਿਜੀਟਲ ਪਲੇਟਫਾਰਮ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ, ਜੁਆਇਨ ਕਰੋ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਤੇ ਜੇ ਇਹਨਾਂ ਖਬਰਾਂ ਤੁਸੀਂ ਫਾਇਦਾਮੰਦ ਸਮਝਦੇ ਹੋ ਤੇ ਇਹਨਾਂ ਨੂੰ ਤੁਸੀਂ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।